अपडेट अमेरिका प्रोग्राम लैके हाज़र होए हैं। प्रोग्राम शुरू करने तो पहले साढ़े अज के स्पॉन्सर्स उन्होंने धन्यवाद करते जाइए। खालसा इंश्योरेंस एजेंसी वाले जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने कॉल करो नंबर 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲੌਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਪਲਾ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਆ ਜਿਹੜਾ ਪੂਰਾ ਹਫ਼ਤਾ ਹੈਗਾ ਆ ਉਹ ਘੱਲੂ ਘਾਰੇ ਵਾਲਾ ਦਿਵਸ ਚੱਲ ਰਿਹਾ ਹੈਗਾ। ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਜਿਹੜੇ ਹੀਰੋ ਆ ਜਨਰਲ ਸਵੇਗ ਸਿੰਘ, ਉਹਨਾਂ ਨੇ ਸ਼ਹਾਦਤ ਜਿਹੜੀ ਆ ਪ੍ਰਾਪਤ ਕੀਤੀ। ਜਨਰਲ ਸਵੇਗ ਸਿੰਘ ਬੰਗਲਾਦੇਸ਼ ਵਾਰ ਦੇ ਹੀਰੋ ਸੀ ਅਤੇ ਕਮਾਂਡਰ ਇਨ ਚੀਫ ਜਿਹੜੇ ਖਾਲਿਸਤਾਨ ਆਰਮੀ ਦੇ, ਜਿਹੜੇ ਕਿ ਇੰਡੀਆ ਦੀ ਜਿਹੜੀ ਇਨਵੇਡਰ ਆਰਮੀ ਸੀ, ਜਿਨ੍ਹਾਂ ਨੇ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਸੀ ਅਤੇ ਉਸ ਨੂੰ ਪੂਰੇ ਐਨ ਚਣੇ ਚਵਾਏ ਕਹਿ ਸਕਦੇ ਹਾਂ, ਪੂਰਾ ਡਟ ਕੇ ਮੁਕਾਬਲਾ ਕੀਤਾ। ਸੋ ਜਨਰਲ ਸਵੇਗ ਸਿੰਘ, ਸਿੱਖਾਂ ਦੇ ਵਿੱਚ ਜਨਰਲ ਤਾਂ ਬਹੁਤ ਹੋਏ ਆ, ਕਹਿੰਦੇ ਵੀ ਜਿਹੜਾ ਜਨਰਲ ਸਵੇਗ ਸਿੰਘ ਆ ਇਹ ਹੁਣ ਹਿਸਟਰੀ 'ਚ ਆਪਣਾ ਨਾਮ ਬਣਾ ਗਏ ਆ। ਜਦ ਤੱਕ ਸਿੱਖ ਕੌਮ ਜਿੰਦਾ ਆ ਜਨਰਲ ਸਵੇਗ ਸਿੰਘ ਨੂੰ ਯਾਦ ਕਰਦੀ ਰਹੇਗੀ। ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਇਸ ਵੀਕ ਦੇ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਆ। 4 ਵਜੇ ਵੀ ਅੱਜ ਬਾਅਦ ਦੁਪਹਿਰ ਜਿਹੜਾ ਆ ਸਪੈਸ਼ਲ ਪ੍ਰੋਗਰਾਮ ਇਸੇ 'ਤੇ ਹੋਊਗਾ। ਉਹ ਤੋਂ ਬਾਅਦ ਸ਼ਾਮਾਂ ਦੇ ਪ੍ਰੋਗਰਾਮ ਵੀ। ਸੋ ਸਾਰੇ ਪ੍ਰੋਗਰਾਮ ਬੜੇ ਧਿਆਨ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸੁਣਿਓ। ਜੀ ਜੀ ਬਿਲਕੁਲ। ਅਤੇ ਪਠਾਨਕੋਟ ਪ੍ਰਣਾਮ ਆ ਇਹਨਾਂ ਸ਼ਹੀਦਾਂ ਦਾ। ਅੱਜ ਦਾ ਦਿਨ ਵੀ ਜਿਹੜਾ ਆ ਉੱਥੇ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ, ਉੱਥੇ ਜਿਹੜੇ ਭਾਰਤੀ ਫੌਜਾਂ ਦਾ ਅਤੇ ਜਿਹੜੇ ਜਾਬਾਜ਼ ਯੋਧਿਆਂ ਦਾ ਜਿਹੜਾ ਆ ਉਹ ਬਿਲਕੁਲ ਆਮੋ ਸਾਹਮਣੇ ਟਾਕਰਾ ਜਿਹੜਾ ਉਹ ਹੁੰਦਾ ਰਿਹਾ। ਜਨਰਲ ਸਵੇਗ ਸਿੰਘ ਕਿਉਂਕਿ ਫੌਜ ਦੇ ਵਿੱਚ ਵੀ ਜਿਹੜੇ ਹੋ ਰਹੇ ਸੀ, ਸੋ ਉਹਨਾਂ ਦੀ ਵੀ ਜਿਹੜੀ ਕੂਟਨੀਤੀ ਅਤੇ ਫੌਜੀ ਜਿਹੜੀਆਂ ਨੀਤੀਆਂ ਆ ਉਹਦੇ ਕਰਕੇ ਜਿਹੜੀ ਭਾਰਤੀ ਫੌਜ ਆ, ਜਿਹੜੀ ਉਸ ਟਾਈਮ ਦੇ ਉੱਤੇ ਚੌਥੀ ਸਭ ਤੋਂ ਵੱਡੀ ਵਿਸ਼ਵ ਦੀ ਜਿਹੜੀ ਉਹ ਫੌਜ ਸੀ, ਉਸ ਨੂੰ ਵੀ ਕੋਈ ਰਾਹ ਪੱਲਾ ਨਹੀਂ ਸੀ ਜਿਹੜਾ ਲੱਭ ਰਿਹਾ। ਜਿਹੜੇ ਉਹਨਾਂ ਦੇ ਭਾਰਤੀ ਫੌਜੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਗੋਲੀਆਂ ਕਿੱਧਰੋਂ ਆਈ ਜਾ ਰਹੀਆਂ ਆ, ਅਤੇ ਉਹਨਾਂ ਨੂੰ ਫਿਰ ਕਈ ਵਾਰੀ ਜਿਹੜਾ ਪਿਛਾਂਹ ਵੀ ਜਿਹੜਾ ਉਹ ਹਟਣਾ ਪਿਆ ਸੀਗਾ। ਸੋ ਜਿਹੜੇ 70-80 ਦੇ ਕਰੀਬ ਜਿਹੜੇ ਯੋਧੇ ਆ ਉਹਨਾਂ ਨੇ ਹਜ਼ਾਰਾਂ ਦੀ ਜਿਹੜੀ ਫੌਜ, ਜਿਨ੍ਹਾਂ ਦੇ ਕੋਲ ਟੈਂਕ ਵੀ ਸੀ, ਤੋਪਾਂ ਵੀ ਸੀਗੀਆਂ, ਹੋਰ ਹਰ ਤਰ੍ਹਾਂ ਦੀ ਜਿਹੜੀ ਆ ਉਹ ਉਹਨਾਂ ਦੇ ਕੋਲ ਹਥਿਆਰ ਸੀਗੇ, ਉਹਨਾਂ ਨੂੰ ਇੱਕ ਵਾਰੀ ਪਿੱਛੇ ਕਰਨ ਦੇ ਲਈ, ਪਿੱਛੇ ਹੋਣ ਦੇ ਲਈ ਜਿਹੜਾ ਉਹ ਮਜਬੂਰ ਕਰ ਦਿੱਤਾ ਸੀਗਾ। ਜੀ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਆ, ਉਹਨਾਂ ਦੇ ਜਿਹੜੇ ਹੈੱਡ ਹੈਗੇ ਆ ਜਗਮੀਤ ਸਿੰਘ ਜੀ, ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜੇ 1984 ਦੇ ਵਿੱਚ ਕਹਿੰਦੇ ਦਰਬਾਰ ਸਾਹਿਬ ਅਤੇ ਪੰਜਾਬ ਦੇ ਹੋਰ 38 ਦੇ ਕਰੀਬ ਜਿਹੜੇ ਗੁਰੂ ਘਰਾਂ 'ਤੇ ਹਿੰਦੁਸਤਾਨ ਦੀ ਉਸ ਟਾਈਮ ਦੀ ਸਰਕਾਰ ਵੱਲੋਂ ਅਟੈਕ ਕੀਤਾ ਗਿਆ ਸੀ, ਉਹਦੀ ਜਿਹੜੀ ਆ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਜਾਂਚ ਹੋਣੀ ਚਾਹੀਦੀ, ਇਹਦੀ ਮੰਗ ਕੀਤੀ ਹੈਗੀ ਆ। ਸੋ ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਆ, ਜਾਰਜ ਫਲਾਇਡ ਅਮਰੀਕਾ ਦੇ ਵਿੱਚ ਕਾਲੇ ਮੂਲ ਦਾ ਨੌਜਵਾਨ ਜਿਸ ਨੂੰ ਮਾਰਿਆ ਗਿਆ, ਉਹਦੇ ਹੱਕ ਦੇ ਵਿੱਚ ਪ੍ਰੋਟੈਸਟ ਵਿੱਚ ਹਿੱਸਾ ਲੈਂਦੇ ਆ। ਫਰੀਮਾਉਂਟ 'ਚ ਵੀ 100 ਤੋਂ ਵੱਧ ਪੰਜਾਬੀਆਂ ਨੇ ਲਿਆ। ਅੱਜ ਹਿੰਦੁਸਤਾਨ ਦੀ ਜਿਹੜੀ ਅੰਬੈਸੀ ਹੈਗੀ ਆ ਸੈਨ ਫਰਾਂਸਿਸਕੋ, ਉੱਥੇ ਜਿਹੜੇ ਸਿੱਖ ਆ ਆਪਣੇ ਜੂਨ 1984 ਦੀ ਯਾਦ ਦੇ ਵਿੱਚ ਪਿਛਲੇ 36 ਸਾਲਾਂ ਤੋਂ ਹੀ ਜਿਹੜੇ ਸਮਰਪਿਤ ਸਿੱਖ ਹੈਗੇ ਆ, ਉਹ ਹਮੇਸ਼ਾ ਹੀ ਜਾ ਕੇ ਸਿੰਬੋਲਿਕ ਜਿਹੜਾ ਪ੍ਰੋਟੈਸਟ ਕਰਦੇ ਆ। ਕੋਈ ਕਿਸੇ ਬੰਦੇ ਦੇ ਉਲਟ ਨਹੀਂ, ਉਸ ਸਰਕਾਰ ਦੇ ਉਲਟ ਆ, ਨਾ ਹੀ ਉਹਨਾਂ ਦੇ ਇੰਪਲਾਈਆਂ ਦੇ ਉਲਟ ਆ ਜਿਹੜੇ ਉੱਥੇ ਕੰਮ ਕਰਦੇ ਆ। ਸੋ ਜੇ ਕੋਈ ਜਾ ਸਕਦਾ ਜ਼ਰੂਰ ਸੈਨ ਫਰਾਂਸਿਸਕੋ ਅੱਜ ਜਿਹੜਾ ਮੁਜ਼ਾਹਰਾ ਹੋਣਾ ਹੈਗਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ, ਅਤੇ ਬੇਰੀਏ ਤੋਂ ਕਾਫੀ ਜਿਹੜੇ ਸਿੰਘ ਹੈਗੇ ਆ ਉੱਥੇ ਪ੍ਰੋਟੈਸਟ 'ਚ ਹਿੱਸਾ ਲੈਣ ਜਾ ਰਹੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਪ੍ਰੋਟੈਸਟ ਦੇ ਉੱਤੇ ਵੀ ਜਿਹੜੀ ਨਜ਼ਰ ਮਾਰਾਂਗੇ, ਪਰ ਅੱਜ ਇੱਕ ਇਕੋਨਮੀ ਦੇ ਲਈ ਗੁੱਡ ਨਿਊਜ਼ ਜਿਹੜੀ ਉਹ ਸਾਹਮਣੇ ਉੱਭਰ ਕੇ ਆਈ ਆ। ਜਿਹੜੀ ਅਨਇੰਪਲੋਇਮੈਂਟ ਰੇਟ ਆ, ਜਿਹੜੀ ਇੱਕ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਹੋਈ ਸੀ, ਉਹ ਥੋੜ੍ਹੀ ਡਰੋਪ ਹੋਈ ਆ ਅਤੇ 13% 'ਤੇ ਜਿਹੜੀ ਉਹ ਹੁਣ ਪਹੁੰਚ ਚੁੱਕੀ ਆ। ਇਕੋਨਮੀ ਨੇ ਮਈ ਮਹੀਨੇ ਦੇ ਵਿੱਚ ਇਹ ਦੱਸਿਆ ਗਿਆ ਵੀ 2.5 ਮਿਲੀਅਨ ਜੋਬਾਂ ਜਿਹੜੀਆਂ ਆ ਉਹ ਜਨਰੇਟ ਕੀਤੀਆਂ। ਬਹੁਤ ਸਾਰੀਆਂ ਕਿਆਸ ਰਹੀਆਂ ਸੀਗੀਆਂ ਵੀ ਇਹ ਜਿਹੜੀਆਂ ਆ ਜੋਬਾਂ ਆ ਜੇ ਜਲਦੀ ਜਿਹੜੀਆਂ ਉਹ ਨਹੀਂ ਕ੍ਰੀਏਟ ਹੋਣਗੀਆਂ, ਪਰ 2.5 ਮਿਲੀਅਨ ਜੋਬਾਂ ਮਈ ਮਹੀਨੇ ਦੇ ਵਿੱਚ ਕ੍ਰੀਏਟ ਹੋਣ ਦੇ ਨਾਲ ਬਹੁਤ ਸਾਰੇ ਸਟੇਟ, ਬਹੁਤ ਸਾਰੇ ਜਿਹੜੀਆਂ ਕਾਉਂਟੀਜ਼ ਅਤੇ ਪੂਰੇ ਮੁਲਕ ਦੇ ਵਿੱਚ ਇਕੋਨਮੀ ਨੂੰ ਲੈ ਕੇ ਇੱਕ ਪੋਜ਼ੀਟਿਵ ਜਿਹੜੀ ਵੇਵ ਆ ਉਹ ਚੱਲ ਰਹੀ ਆ।
ਮਈ ਦੇ ਮਹੀਨੇ ਤੋਂ ਪਹਿਲਾਂ ਜਿਹੜਾ ਮਈ ਮਹੀਨੇ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦਰ ਜਿਹੜੀ ਆ 14.7% ਸੀ। ਸੋ ਹੁਣ ਉਸ ਦੇ ਅਖੀਰ ਦੇ ਵਿੱਚ ਇਹ ਘਟ ਕੇ ਜਿਹੜੀ 13.3% ਜਿਹੜੀ ਆ ਉਹ ਹੋਈ ਹੈਗੀ ਆ। ਸੋ ਅਜੇ ਵੀ ਜਿਹੜਾ ਹਰਜੋਤ ਸਿੰਘ ਜੀ 30 ਮਿਲੀਅਨ ਤੋਂ ਵੱਧ ਅਜਿਹੇ ਲੋਕ ਹੈਗੇ ਨੇ ਜਿਹੜੇ ਬੇਰੁਜ਼ਗਾਰ ਹੈਗੇ ਨੇ। ਸੋ ਉਮੀਦ ਇਹੀ ਆ ਵੀ ਜੇ ਇਸ ਤਰੀਕੇ ਦੇ ਨਾਲ ਜਿਹੜਾ ਚੜ੍ਹਾਈ ਵੱਲ ਨੂੰ ਜਿਹੜਾ ਉਹ ਵੱਧਦਾ ਰਹੂਗਾ ਇਕੋਨਮੀ, ਤਾਂ ਜਲਦੀ ਮੁੜ ਜਿਹੜਾ ਲੀਡ ਦੇ ਉੱਤੇ ਆ ਸਕਦੇ ਆ, ਬਸ਼ਰਤੇ ਜਿਹੜੀ ਦੂਜੀ ਵੇਵ ਕਰੋਨਾ ਵਾਇਰਸ ਦੀ ਜਿਹੜੀ ਉਹ ਨਾ ਆਵੇ। ਪਰ ਉਸ ਦੇ ਬਾਬਤ ਵੀ ਖਬਰਾਂ ਜਿਹੜੀਆਂ ਕੁਝ ਪੋਜ਼ੀਟਿਵ ਨਹੀਂ ਆ ਰਹੀਆਂ। ਕਈ ਥਾਵਾਂ ਦੇ ਉੱਤੇ ਜਿਹੜੇ ਕਨਫਰਮਡ ਕਰੋਨਾ ਵਾਇਰਸ ਦੇ 19 ਦੇ ਜਿਹੜੇ ਕੇਸਿਸ ਨੇ ਕੋਵਿਡ-19 ਦੇ, ਉਹ ਤੇਜ਼ੀ ਦੇ ਨਾਲ ਜਿਹੜੇ ਉਹ ਵੱਧ ਰਹੇ ਆ। ਇੱਦਾਂ ਲੱਗ ਰਿਹਾ ਵੀ ਨਵੇਂ ਕਲਸਟਰਸ ਜਿਹੜੇ ਇਨਫੈਕਸ਼ਨ ਦੇ ਆ ਉਹ ਜ਼ਿਆਦਾ ਵੱਧ ਰਹੇ ਆ ਜਦੋਂ ਤੋਂ ਰਿਸਟ੍ਰਿਕਸ਼ਨਸ ਆ ਉਹਨਾਂ ਦੇ ਵਿੱਚ ਜਿਹੜੀ ਆ ਉਹ ਢਿੱਲ ਦਿੱਤੀ ਗਈ ਹੈਗੀ ਆ। ਅਗਲੀ ਖਬਰ ਜਿਹੜੀ ਬਫਲੋ ਨਿਊਯਾਰਕ ਤੋਂ ਆ ਰਹੀ ਆ, ਜਿੱਥੇ ਕਿ 75 ਸਾਲਾਂ ਦੇ ਇੱਕ ਬਜ਼ੁਰਗ ਨੂੰ ਜਿਹੜਾ ਕਿ ਪ੍ਰੋਟੈਸਟ ਕਰ ਰਿਹਾ ਸੀ, ਕਹਿੰਦੇ ਵੀ ਪੁਲਿਸ ਵਾਲਿਆਂ ਦੇ ਨਾਲ ਥੋੜ੍ਹੀ ਖਿੱਚਾਤੂਈ ਹੋਈ ਅਤੇ ਪੁਲਿਸ ਵਾਲਿਆਂ ਨੇ ਧੱਕਾ ਮਾਰਿਆ, ਉਹ ਥੱਲੇ ਡਿੱਗ ਪਿਆ ਅਤੇ ਉਹਦੇ ਖੂਨ ਜਿਹੜਾ ਸਿਰ 'ਚੋਂ ਨਿਕਲਣ ਲੱਗ ਪਿਆ ਅਤੇ 75 ਈਅਰ ਓਲਡ ਸੀ। ਸੋ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੋਂ ਕਈ ਕਹਿੰਦੇ ਪੁਲਿਸ ਵਾਲੇ ਲੰਘਦੇ ਵੀ ਰਹੇ, ਉਹ ਡਿੱਗਿਆ ਪਿਆ ਸੀ। ਸੋ ਕਿਸੇ ਨੇ ਕੈਮਰੇ 'ਚ ਉਹ ਪਿਕਚਰ ਕੈਦ ਕਰ ਲਈ ਅਤੇ ਉਹ ਬਹੁਤ ਜ਼ਿਆਦਾ ਜਿਹੜੀ ਆ ਮਿਲੀਅਨਸ ਆਫ ਟਾਈਮ ਕਹਿੰਦੇ ਆ ਵੀ ਉਹ ਫੇਸਬੁੱਕ 'ਤੇ ਜਿਹੜੀ ਆ ਸਰਕੂਲੇਟ ਹੋਈ, ਇੰਸਟਾਗ੍ਰਾਮ 'ਤੇ ਵੀ। ਸੋ ਹੁਣ ਜਿਹੜੇ ਉਹ ਪੁਲਿਸ ਆਫੀਸਰਸ ਆ ਉਹ ਸਸਪੈਂਡ ਕੀਤੇ ਗਏ ਹੈਗੇ ਆ। ਬਿਲਕੁਲ ਜੀ, ਇੱਕ ਕਲੀਅਰ ਕਰਦਾ ਜਾਵਾਂ, ਇਸ ਦੇ ਵਿੱਚ ਕੋਈ ਖਿੱਚਾ ਧੂਈ ਉਸ ਦੀ ਨਹੀਂ ਸੀ ਚੱਲ ਰਹੀ, ਉਹ ਸਿਰਫ ਪ੍ਰੋਟੈਸਟ ਕਰ ਰਿਹਾ ਸੀ। ਉਹ ਉਹਨਾਂ ਦੇ ਲਾਗੇ ਸੀ, ਉੱਥੇ ਪੁਲਿਸ ਵਾਲੇ ਨੇ ਉਹਨੂੰ ਧੱਕਾ ਮਾਰਿਆ, ਸਿਰ ਜਿਹੜਾ ਉਸ ਦਾ ਪਾਟ ਗਿਆ। ਇੱਕ ਪੁਲਿਸ ਵਾਲਾ ਫਿਰ ਉਸ ਨੂੰ ਪਹਿਲੋਂ ਉਹਦੇ ਥਾਂ ਨੂੰ ਹੋ ਕੇ ਉਸ ਨੂੰ ਦੇਖਣ ਲੱਗਾ, ਪਰ ਦੂਜੇ ਪੁਲਿਸ ਵਾਲੇ ਨੇ ਉਹਨੂੰ ਰੋਕਤਾ ਵੀ ਤੂੰ ਇੱਥੇ ਜਿਹੜਾ ਉਹ ਕੁਛ ਨਹੀਂ ਕਰਨਾ। ਸੋ ਇਹ ਪੁਲਿਸ ਬਰੂਟੈਲਿਟੀ ਆ। ਹੋਰ ਇੱਥੇ ਕੀ ਆ, ਇਹ ਇਸੇ ਦੇ ਲੈ ਕੇ ਤਾਂ ਰੌਲਾ ਚੱਲ ਰਿਹਾ ਆ। ਅਤੇ ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇੱਕ ਹੋਰ ਵੀਡੀਓ ਜਿਹੜੀ ਉਹ ਸਾਹਮਣੇ ਆਈ ਆ, ਇੱਕ ਜਿਹੜਾ ਪ੍ਰੋਟੈਸਟਰ ਆ ਉਹ ਇੱਕ TV ਵਾਲਿਆਂ ਨੂੰ ਇੰਟਰਵਿਊ ਦੇ ਰਿਹਾ ਸੀ, ਹੱਥ ਉਹਦੇ ਖੜੇ ਸੀ, 2 ਪੁਲਿਸ ਵਾਲੇ ਭੱਜੇ ਆਏ, ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਲੈ ਗਏ। ਬਹੁਤ ਸਾਰੇ ਜਿਹੜੇ ਇਸ ਟਾਈਮ ਜਿਹੜੇ ਮੈਡਿਕਸ ਆ ਉਹਨਾਂ ਨੇ ਵੀ ਇਹ ਦੋਸ਼ ਲਾਏ ਆ ਵੀ ਉਹਨਾਂ ਦੇ ਉੱਤੇ ਵੀ ਇਹ ਵਾਰ ਜਿਹੜੇ ਆ ਉਹ ਕਰੀ ਜਾ ਰਹੇ ਆ। ਅਤੇ ਦੱਸਦੇ ਜਾਈਏ ਵੀ ਇਨਫੈਕਟ ਜਦੋਂ ਜੰਗਾਂ ਵੀ ਲੜਦੀਆਂ ਜਾਂਦੀਆਂ ਆ, ਜਿਹੜੇ ਮੈਡਿਕਸ ਹੁੰਦੇ ਆ, ਰੈੱਡ ਕਰਾਸ ਹੁੰਦੇ ਆ, ਜੇ ਉਹਨਾਂ ਦੇ ਉੱਤੇ ਕੋਈ ਵੀ ਫੌਜੀ ਹਮਲਾ ਕਰਦਾ ਆ, ਉਸ ਨੂੰ ਇੱਕ ਜਿਹੜਾ ਵਾਰ ਕ੍ਰਾਈਮ, ਜਿਹੜਾ ਜੰਗ ਦਾ ਅਪਰਾਧ ਜਿਹੜਾ ਆ ਉਹ ਮੰਨਿਆ ਜਾਂਦਾ ਹੈ। ਅਤੇ ਇੱਥੇ ਪੁਲਿਸ ਵਾਲਿਆਂ ਨੇ ਇਹ ਕੁਛ ਕੀਤਾ ਹੈ। ਸੋ ਜਿਹੜੇ ਲੋਕ ਪੁਲਿਸ ਸਟੇਟ ਨੂੰ ਲੈ ਕੇ ਖਦਸ਼ਾ ਪ੍ਰਗਟ ਕਰੀ ਜਾਂਦੇ ਸੀ, ਇਹ ਪੁਲਿਸ ਬਰੂਟੈਲਿਟੀ ਦੇ ਖਿਲਾਫ ਪ੍ਰੋਟੈਸਟ ਹੋ ਰਿਹਾ ਅਤੇ ਪੁਲਿਸ ਵਾਲੇ ਹੋਰ ਬਰੂਟੈਲਿਟੀ ਜਿਹੜੀ ਉਹ ਦਿਖਾਈ ਜਾ ਰਹੇ ਆ। ਸੋ ਇਹ ਠੀਕ ਇਹਨਾਂ ਦੇ ਲਈ ਹੈ ਨਹੀਂ ਹੈ। ਇਹ ਬਹੁਤ ਸਾਰੇ ਹੁਣ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਨਵੀਂ ਵੇਵ ਚੱਲ ਰਹੀ ਆ ਵੀ ਜਿਹੜੀ ਪੁਲਿਸ ਜਿਹੜੀ ਹੈਗੀ ਆ ਉਹਨਾਂ ਦੀ ਫੰਡਿੰਗ ਆ ਉਸ ਦੇ ਵਿੱਚ ਕਟੌਤੀ ਕੀਤੀ ਜਾਵੇ ਅਤੇ ਕਮਿਊਨਿਟੀ ਦੇ ਵਿੱਚ ਜਿਹੜੀ ਉਹ ਫੰਡਿੰਗ ਉਹ ਲਾਈ ਜਾਵੇ। ਹੁਣ ਇਹ ਨਹੀਂ ਪਤਾ ਵੀ ਉਹ ਕਿੰਨੀ ਕੁ ਕਾਰਗਰ ਸਾਬਤ ਹੋਊਗੀ, ਉਹ ਕਿੱਥੇ ਤੱਕ ਜਿਹੜੀ ਉਹ ਜਾਊਗੀ, ਪਰ ਬਹੁਤ ਸਾਰੇ ਥਾਵਾਂ ਤੋਂ ਇੱਕ ਅਜਿਹੀ ਵੇਵ ਜਿਹੜੀ ਸ਼ਹਿਰਾਂ 'ਚ ਉਹ ਚੱਲਣੀ ਸ਼ੁਰੂ ਹੋ ਚੁੱਕੀ ਹੋਈ ਆ। ਅਗਲੀ ਖਬਰ ਵਾਸ਼ਿੰਗਟਨ DC ਤੋਂ ਆ ਰਹੀ ਹੈ, ਜਿੱਥੇ ਕਿ DC ਦੇ ਮੇਅਰ ਮਰੀਆ ਲੀ ਵਾਊਜ਼ਰ ਜਿਹੜੇ ਆ ਉਹਨਾਂ ਨੇ ਵਾਈਟ ਹਾਊਸ ਦੇ ਸਾਹਮਣੇ ਜਿਹੜੀ ਸੜਕ ਜਾਂਦੀ ਹੈਗੀ ਆ ਉਹਦੇ ਉੱਤੇ ਬਲੈਕ ਲਾਈਵਜ਼ ਮੈਟਰ ਪਲਾਜ਼ਾ ਜਿਹੜਾ ਯੈਲੋ ਜਿਹੜਾ ਆ ਰੰਗ ਦੇ ਵਿੱਚ ਕਾਫੀ ਮੋਟੇ ਅੱਖਰਾਂ ਦੇ ਵਿੱਚ ਲਿਖ ਦਿੱਤਾ, ਤਾਂ ਕਿ ਜਿਹੜਾ ਵੀ ਉੱਥੋਂ ਲੰਘ ਕੇ ਜਾਵੇ ਉਹ ਇਸ ਨੂੰ ਨੋਟ ਕਰਦਾ ਹੀ ਜਾਵੇ। ਸੋ ਇਹ ਬਿਲਕੁਲ ਜਿਹੜੇ ਪੁਲਿਸ ਕਸਟਡੀ ਦੇ ਵਿੱਚ ਜਾਰਜ ਫਲਾਇਡ ਜਿਸ ਦੀ ਕਿਲਿੰਗ ਹੋਈ ਆ, ਮੌਤ ਹੋਈ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਸਾਈਨ ਲਵਾਏ ਹੈਗੇ ਆ। ਜੀ ਬਿਲਕੁਲ, ਇਹ ਜਿਹੜਾ ਵਾਸ਼ਿੰਗਟਨ DC ਦੀ ਮੇਅਰ ਅਤੇ ਜਿਹੜਾ ਵਾਈਟ ਹਾਊਸ ਆ ਉਸ ਦੇ ਦਰਮਿਆਨ ਜਿਹੜੀ ਕਸ਼ਮਕਸ਼ਾ ਖਿੱਚ ਉਤਾਣ ਆ ਉਹ ਹੁਣ ਲਗਾਤਾਰ ਵੱਧ ਰਹੀ ਆ। ਸੋ ਜਿਸ ਤਰੀਕੇ ਨਾਲ ਹੁਣ ਹਰਜੋਤ ਸਿੰਘ ਜੀ ਪੁਲਿਸ ਬਰੂਟੈਲਿਟੀ ਦੀਆਂ ਹੁਣ ਨਵੀਆਂ ਵੀਡੀਓਜ਼ ਆ ਰਹੀਆਂ, ਲੱਗਦਾ ਨਹੀਂ ਪ੍ਰੋਟੈਸਟ ਜਲਦੀ ਕਿਤੇ ਜਿਹੜੇ ਉਹ ਰੁਕਣਗੇ। ਇਸ ਵੀਕਐਂਡ ਤੱਕ ਤਾਂ ਲੱਗਦਾ ਵੀ ਉਹ ਚੱਲਣਗੇ, ਖਾਸ ਕਰਕੇ ਜਿੰਨੀ ਦੇਰ ਤੱਕ ਆਈ ਥਿੰਕ ਜਾਰਜ ਫਲੋਇਡ ਆ ਉਸ ਦਾ ਫਿਊਨਰਲ ਜਿਹੜਾ ਆ ਉਹ ਨਹੀਂ ਹੋ ਜਾਂਦਾ। ਕੱਲ੍ਹ ਉਸ ਦੀ ਯਾਦ ਦੇ ਵਿੱਚ ਮੈਮੋਰੀਅਲ ਜਿਹੜਾ ਆ ਉਹ ਜ਼ਰੂਰ ਮਿਨੈਪੋਲਿਸ ਦੇ ਵਿੱਚ ਰੱਖਿਆ ਗਿਆ ਸੀਗਾ। ਉੱਧਰ ਜਿਹੜੀ ACLU ਹੈਗੀ ਅਮੈਰੀਕਨ ਸਿਵਲ ਲਿਬਰਟੀ ਯੂਨੀਅਨ ਅਤੇ BLM ਜਿਹੜੇ ਬਲੈਕ ਲਾਈਵ ਮੈਟਰ ਵਾਲੇ ਆ, ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਉੱਤੇ ਇਹ ਦੋਸ਼ ਲਾਏ ਆ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਉਹਨਾਂ ਨੇ ਜਾਣ ਬੁੱਝ ਕੇ ਅਨਪ੍ਰੋਵੋਕਡ ਅਤੇ ਕਹਿੰਦੇ ਵੀ ਫਰੈਂਕਲੀ ਹੀ ਕਹੀਏ ਤਾਂ ਇੱਕ ਕ੍ਰਿਮੀਨਲ ਅਟੈਕ ਉਹਨਾਂ ਪ੍ਰੋਟੈਸਟਰਸ ਦੇ ਖਿਲਾਫ ਕੀਤਾ ਆ, ਜਿੱਥੇ ਰਾਸ਼ਟਰਪਤੀ ਟਰੰਪ ਫੋਟੋ ਸ਼ੂਟ ਜਿਹੜੀ ਉਹ ਕਰਾਉਣ ਦੇ ਲਈ ਇੱਕ ਚਰਚ ਦੇ ਸਾਹਮਣੇ ਗਏ ਸੀ। ਤੁਸੀਂ ਦੇਖੋ ਵੀ ਰਾਸ਼ਟਰਪਤੀ ਟਰੰਪ ਫੋਟੋ ਖਿਚਾਉਣ ਦੇ ਲਈ ਗਏ, ਪਰ ਉੱਥੇ ਕਿਸੇ ਵੀ ਤਰੀਕੇ ਦਾ ਉਹਨਾਂ ਨੇ ਕੁਛ ਵੀ ਜਿਹੜਾ ਉਹ ਨਹੀਂ ਸੀ ਬੋਲਿਆ, ਸਿਰਫ ਫੋਟੋ ਖਿਚਾ ਕੇ ਉੱਥੋਂ ਵਾਪਸ ਆ ਗਏ ਸੀਗੇ। ਅਤੇ ਬਾਅਦ ਦੇ ਵਿੱਚ ਇੱਕ ਜਿੱਦਾਂ ਐਡ ਟਾਈਪ
ਜਿਹੜੀ ਆ ਉਹ ਵਾਈਟ ਹਾਊਸ ਦੇ ਅਫੀਸ਼ੀਅਲ ਫੇਸਬੁੱਕ ਤੇ ਟਵਿੱਟਰ ਤੋਂ ਉਹਨਾਂ ਨੇ ਵੀਡੀਓ ਵੀ ਬਣਾ ਕੇ ਉਹ ਪਾਈ ਸੀਗੀ। ਅਗਲੀ ਖਬਰ ਜਿਹੜੀ ਆ ਟਕੋਮਾ ਵਾਸ਼ਿੰਗਟਨ ਤੋਂ ਆ ਰਹੀ ਆ, ਜਿੱਥੇ ਉੱਥੇ ਦੇ ਜਿਹੜੇ ਮੇਅਰ ਆ ਉਹਨਾਂ ਨੇ ਇਹ ਕਿਹਾ ਹੈਗਾ ਆ ਆਪਣੇ ਜਿਹੜੇ ਸਿਟੀ ਮੈਨੇਜਰ ਆ ਟਕੋਮਾ ਦੇ, ਉਹਨਾਂ ਨੂੰ ਵੀ ਉਹ 4 ਪੁਲਿਸ ਆਫਿਸਰਾਂ ਨੂੰ ਜਿਹੜਾ ਆ ਛੁੱਟੀ ਦੇ ਦਿੱਤੀ ਜਾਵੇ, ਉਹਨਾਂ ਨੂੰ ਫਾਇਰ ਕੀਤਾ ਜਾਵੇ, ਜਿਨ੍ਹਾਂ ਨੇ ਮਾਰਚ ਮਹੀਨੇ ਦੇ ਵਿੱਚ ਇੱਕ ਕਾਲੇ ਮੂਲ ਦਾ ਨੌਜਵਾਨ ਮੈਨੂਅਲ ਐਲਿਸ ਜਿਹੜਾ 33 ਸਾਲਾਂ ਦੇ ਸੀ, ਉਹਦੀ ਜਿਹੜੀ ਆ ਪੁਲਿਸ ਕਸਟਡੀ ਦੇ ਵਿੱਚ ਜਿਹੜੀ ਆ ਮੌਤ ਹੋ ਗਈ ਸੀ ਜਦੋਂ ਉਹ ਹੈਂਡਕਫ ਸੀਗਾ। ਸੋ ਇਹ ਜਿਹੜਾ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਥੇ ਪੁਲਿਸ ਵਾਲੇ ਜਿਹੜੇ ਪੂਰੇ ਕਸੂਰਵਾਰ ਆ। ਜੀ ਅਗਲੀ ਜਿਹੜੀ ਗੱਲ ਕਰੀਏ ਮੋਬਿਲ ਇਲਾਕਾ ਜਿਹੜਾ ਹੈਗਾ ਅਟਲਾਂਟਾ ਦੇ ਵਿੱਚ, ਉੱਥੇ ਇੱਕ ਕਨਫੈਡਰੇਟ ਜਿਹੜਾ ਸਟੈਚੂ ਸੀਗਾ ਜਿਹੜਾ ਕਿ ਪਿਛਲੇ 120 ਸਾਲਾਂ ਤੋਂ ਉੱਥੇ ਖੜਾ ਸੀਗਾ, ਰਫੈਲ ਸੈਮੇਜ਼ ਨਾਂ ਦੇ ਬੰਦੇ ਦਾ, ਉਸ ਨੂੰ ਜਿਹੜਾ ਆ ਇਹਨਾਂ ਪ੍ਰੋਟੈਸਟ ਦੇ ਚੱਲਦਿਆਂ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਲਾ ਦਿੱਤਾ ਗਿਆ ਆ। ਉੱਥੋਂ ਦੇ ਜਿਹੜੇ ਮੇਅਰ ਸੈਂਡੀ ਸਟਿਮਸਨ ਜਿਹੜੇ ਹੈਗੇ ਨੇ ਉਹਨਾਂ ਨੇ ਜਿਹੜਾ ਉਹ ਕਹਿੰਦੇ ਵੀ ਉਹਨਾਂ ਨੇ ਡਾਇਰੈਕਟਲੀ ਤਾਂ ਅਕਨੌਲੇਜ ਨਹੀਂ ਕੀਤਾ ਵੀ ਇਹ ਪ੍ਰੋਟੈਸਟ ਦੇ ਕਰਕੇ ਜਿਹੜਾ ਇਹ ਹੋਇਆ ਆ, ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕਨਫੈਡਰੇਟ ਐਡਮਿਰਲ ਰਫੈਲ ਸਿਮਿਸ ਜਿਹੜਾ ਆ ਉਸ ਦਾ ਸਟੈਚੂ ਆ ਉਸ ਨੂੰ ਰਿਮੂਵ ਕਰ ਦਿੱਤਾ ਗਿਆ ਹੈਗਾ ਆ। ਅਤੇ ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਇਸ ਸਟੈਚੂ ਨੂੰ ਇੱਕ ਸਿਕਿਉਰ ਲੋਕੇਸ਼ਨ 'ਤੇ ਜਿਹੜਾ ਉਹ ਲੈ ਕੇ ਗਏ ਨੇ। ਅਤੇ ਜਿਹੜੇ ਸਟਿਮਸਨ ਮੇਅਰ ਹੈਗੇ ਆ ਉਹਨਾਂ ਨੇ ਕਿਹਾ ਵੀ ਇਸ ਟਾਈਮ ਇਹ ਜਿਹੜੀ ਫਿਗਰ ਆ ਉਹ ਲੋਕਾਂ ਦੇ ਵਿੱਚ ਪਾੜਾ ਜਿਹੜਾ ਉਹ ਵਧਾ ਰਹੀ ਆ ਅਤੇ ਡਿਸਟਰੈਕਸ਼ਨ ਸਾਡੇ ਸ਼ਹਿਰ ਦੇ ਲਈ ਜਿਹੜੀ ਉਹ ਵੱਧ ਰਹੀ ਆ, ਲੋਕਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਜਾ ਰਿਹਾ, ਸੋ ਇਸ ਲਈ ਅਸੀਂ ਉਸ ਨੂੰ ਉੱਥੋਂ ਹਟਾ ਦਿੱਤਾ ਹੈਗਾ ਆ। ਅਗਲੀ ਖਬਰ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਆ, ਉੱਥੇ ਵੀ ਕਹਿੰਦੇ ਵੀ ਜਾਰਜ ਫਲਾਇਡ ਦੇ ਹੱਕ ਦੇ ਵਿੱਚ ਜਿਹੜਾ ਆ ਪ੍ਰੋਟੈਸਟ ਹੋਣੇ ਸੀ, ਸੋ ਜਿਸ ਨੂੰ ਜਿਹੜੀਆਂ ਆਸਟ੍ਰੇਲੀਆ ਦੀਆਂ ਅਥਾਰਟੀਜ਼ ਆ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ। ਰੀਜ਼ਨ ਉਹਨਾਂ ਨੇ ਜਿਹੜਾ ਕਰੋਨਾ ਵਾਇਰਸ ਇਨਫੈਕਸ਼ਨ ਜਿਹੜੀ ਆ ਉਸ ਨੂੰ ਫੈਲਣਾ ਦੱਸਿਆ ਹੈਗਾ। ਸੋ ਕਹਿੰਦੇ ਵੀ 50,000 ਤੋਂ ਵੱਧ ਲੋਕ ਜਿਹੜੇ ਐਕਸਪੈਕਟਡ ਸੀਗੇ ਨੇਸ਼ਨ ਵਾਈਡ ਜਿੱਥੇ ਪ੍ਰੋਟੈਸਟ ਹੋਣਾ ਸੀ। ਫਲਾਇਡ ਜਿਹਦੀ ਡੈਥ ਮਿਨੇਆਪੋਲਿਸ 'ਚ ਹੋਈ ਸੀ, ਸੋ ਉਹਨੂੰ ਦੇਖਦੇ ਹੋਏ ਉਹਨੇ ਮੁਜ਼ਾਹਰਾ ਕਰਨਾ ਸੀ, ਅਤੇ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਆ ਉਹ ਕਹਿੰਦੀ ਆ ਵੀ ਅਸੀਂ ਪਰਮਿਸ਼ਨ ਨਹੀਂ ਦੇਵਾਂਗੇ, ਪਰ ਕਈ ਕਹਿ ਰਹੇ ਵੀ ਮੁਜ਼ਾਹਰਾ ਫਿਰ ਵੀ ਜਿਹੜਾ ਹੋਊਗਾ। ਜੀ ਮੁਜ਼ਾਹਰਿਆਂ ਦੀ ਗੱਲਾਂ ਦੇ ਵਿੱਚ ਗੱਲ ਕਰਦੇ ਜਾਈਏ, ਬਹੁਤ ਸਾਰੀਆਂ ਜਿੱਦਾਂ ਆਪਾਂ ਕਿਹਾ ਵੀ ਪੁਲਿਸ ਬਰੂਟੈਲਿਟੀ ਦੀਆਂ ਦੇ ਖਿਲਾਫ ਜਿਹੜੇ ਮੁਜ਼ਾਹਰੇ ਆ ਅਤੇ ਜਾਰਜ ਫਲਾਇਡ ਦੇ ਜਿਹੜੇ ਹੱਕ ਦੇ ਵਿੱਚ ਮਾਰਚ ਜਿਹੜੇ ਹੋ ਰਹੇ ਆ ਉਹਨਾਂ ਦੇ ਵਿੱਚ ਜਿਹੜੇ ਇੱਕ ਪੁਲਿਸ ਬਰੂਟੈਲਿਟੀ ਦੇ ਖਿਲਾਫ ਮੁਜ਼ਾਹਰੇ 'ਚ ਇੱਕ ਬੰਦਾ ਜਿਹੜਾ ਪ੍ਰੋਟੈਸਟ ਵੀ ਨਹੀਂ ਸੀ ਕਰ ਰਿਹਾ, ਉਹ ਆਪਣੀ ਗਰਭਵਤੀ ਵਾਈਫ ਦੇ ਨਾਲ ਉੱਥੋਂ ਲੰਘ ਰਿਹਾ ਸੀ, ਜਿਸ ਦੇ ਉੱਤੇ ਜਿਹੜੇ ਪੁਲਿਸ ਵਾਲਿਆਂ ਨੇ ਬਾਅਦ ਦੇ ਵਿੱਚ ਜਿਹੜੇ ਟੀਅਰ ਗੈਸ ਦੇ ਰਾਊਂਡਸ ਜਿਹੜੇ ਕਿੰਨੇ ਹੀ ਮਾਰੇ। ਇੱਕ ਡਿਸੇਬਲਡ ਜਿਹੜਾ ਬੰਦਾ ਸੀਗਾ ਉਸ ਦੇ ਉੱਤੇ ਵੀ ਜਿਹੜੇ ਆ ਉਹਨਾਂ ਨੇ ਨਾਲ ਦੇ ਨਾਲ ਹੀ ਜਿਹੜੀਆਂ ਆ ਉੱਦਾਂ ਕਹਿੰਦੇ ਵੀ ਨਾਨ ਲੀਥਲ ਲੈਸ ਲੀਥਲ ਜਿਹੜੀਆਂ ਗੋਲੀਆਂ ਜਿਹੜੀਆਂ ਹੁੰਦੀਆਂ ਜਿਹਨਾਂ ਨੂੰ ਰਬੜ ਬੁਲੇਟਸ ਵੀ ਕਈ ਵਾਰੀ ਆਖ ਦਿੱਤਾ ਜਾਂਦਾ ਆ, ਉਹ ਉਸ ਡਿਸੇਬਲਡ ਬੰਦੇ ਦੇ ਉੱਤੇ ਜਿਹੜੀਆਂ ਉਹ ਚਲਾਈਆਂ। ਸੋ ਇੱਦਾਂ ਦੇ ਵਰਤਾਰੇ ਬਹੁਤ ਜ਼ਿਆਦਾ ਜਿਹੜੇ ਇਹਨਾਂ ਵੀਡੀਓਜ਼ ਦੇ ਵਿੱਚ ਸਾਹਮਣੇ ਆ ਰਹੇ ਨੇ। ਸੋ ਜਿਹੜੀ ਚੀਜ਼ ਦੇ ਖਿਲਾਫ ਲੋਕ ਜਿਹੜੇ ਉਹ ਡਰਦੇ ਹੋਏ ਇਹ ਚੀਜ਼ਾਂ ਦੱਸ ਰਹੇ ਆ, ਉਹਨਾਂ ਦੇ ਖਿਲਾਫ ਜਿਹੜਾ ਮੁਜ਼ਾਹਰਾ ਕਰ ਰਿਹਾ, ਅਤੇ ਪੁਲਿਸ ਵਾਲੇ ਉਹੀ ਚੀਜ਼ ਨੂੰ ਮੁੜ ਕੇ ਦੁਹਰਾ ਕੇ ਆਪਣੀ ਹੀ ਜਿਹੜੀ ਇੱਕ ਹਿਸਾਬ ਦੇ ਨਾਲ ਛਵੀ ਆ ਉਸ ਨੂੰ ਹੋਰ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ। ਇਸੇ ਤਰ੍ਹਾਂ ਫਰਾਂਸ ਤੋਂ ਖਬਰ ਆ ਰਹੀ ਆ, ਫਰਾਂਸ ਦੇ ਵਿੱਚ ਵੀ 20,000 ਤੋਂ ਵੱਧ ਲੋਕਾਂ ਨੇ ਜਿਹੜਾ ਆ ਜਾਰਜ ਫਲਾਇਡ ਦੇ ਹੱਕ ਦੇ ਵਿੱਚ ਜਿਹੜਾ ਮੁਜ਼ਾਹਰਾ ਕੀਤਾ ਹੈਗਾ ਆ। ਸੋ ਈਵਨ ਦੋ ਕਹਿੰਦੇ ਪਈ ਫਰਾਂਸ ਦੀ ਸਰਕਾਰ ਵੱਲੋਂ ਕਰੋਨਾ ਵਾਇਰਸ ਕਰਕੇ ਉੱਥੇ ਜਿਹੜਾ ਪ੍ਰੋਟੈਸਟ ਕਰਨ ਦੇ ਉੱਤੇ ਰੋਕ ਲਾਈ ਗਈ ਸੀ, ਪਰ ਫਿਰ ਵੀ 20,000 ਦੇ ਕਰੀਬ ਲੋਕ ਜਿਹੜੇ ਆ ਉੱਥੇ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ। ਜੀ ਟੌਮ ਕਾਟਨ ਨੇ ਪਿਛਲੇ ਦਿਨੀ ਜਿਹੜਾ ਕਿਹਾ ਸੀਗਾ ਵੀ ਜਿਹੜੀ 10th ਮਾਊਂਟੇਨ 82nd ਏਅਰਬੋਰਨ 1st ਕੈਵਲਰੀ 3rd ਇਨਫੈਂਟਰੀ ਜਿਹੜੀ ਆ, ਕਹਿੰਦੇ ਜੋ ਕੁਛ ਵੀ ਚਾਹੀਦਾ ਆ ਉਹ ਲਿਆਓ, ਅਤੇ ਨੋ ਕੁਆਟਰ ਫਾਰ ਇਨਸਰੈਕਸ਼ਨਿਸਟ ਜਿਹੜੇ ਹੈਗੇ ਆ, ਐਨਾਰਕਿਸਟ, ਰਾਈਟਰਸ, ਲੂਟਰਸ ਜਿਹੜੇ ਆ ਉਹਨਾਂ ਦੇ ਖਿਲਾਫ ਆ। ਨੋ ਕੁਆਟਰ ਇੱਕ ਮਿਲਟਰੀ ਟਰਮ ਆ, ਜਿਸ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਵੀ ਬੰਦਾ ਬਾਅਦ 'ਚ ਫੜਿਆ ਜਾਣਾ ਉਹਨੂੰ ਉਹਨਾਂ ਨੇ ਕੈਦੀ ਨਹੀਂ ਬਣਾਉਣਾ, ਉਸ ਨੂੰ ਮਾਰ ਦੇਣਾ ਆ। ਸੋ ਬੇਸਿਕਲੀ ਸੈਨੇਟਰ ਟੌਮ ਕਾਟਨ ਜਿਹੜਾ ਆ ਉਹ ਕਹਿ ਰਿਹਾ ਹੈਗਾ ਆ, ਜਿਹੜਾ ਕਿ ਇੱਕ ਟਾਈਮ ਦੇ ਉੱਤੇ ਕੈਪਟਨ ਵੀ ਰਿਹਾ ਆ US ਦੀ ਆਰਮੀ ਦੇ ਵਿੱਚ, ਵੀ ਆਪਣੇ ਹੀ ਲੋਕਾਂ ਦੀ ਜਿਹੜੀ ਕਤਲੋਗਾਰਤਾ ਉਹ ਕਰ ਦਿਓ। ਲੋਕ ਜਿਹੜੇ ਹੁਣ ਇਸ ਦੇ ਕਾਫੀ ਖਿਲਾਫ ਜਿਹੜੀ ਆਵਾਜ਼ ਉਠਾ ਰਹੇ ਆ ਵੀ ਟੌਮ ਕਾਟਨ ਨੂੰ ਸੈਨੇਟ ਤੋਂ ਜਿਹੜਾ ਉਹ ਅਸਤੀਫਾ ਦੇ ਦੇਣਾ ਚਾਹੀਦਾ ਅਜਿਹੇ ਬੇਹੂਦਾ ਬਿਆਨ ਦੇਣ ਦੇ ਲਈ। ਜੀ ਅਗਲੀ ਖਬਰ ਲਾਸ ਵੈਗਸ ਤੋਂ ਆ ਰਹੀ ਹੈ। ਲਾਸ ਵੈਗਸ ਕਹਿੰਦੇ ਫਿਰ ਇੱਕ ਵਾਰ 78 ਦਿਨਾਂ ਤੋਂ ਬਾਅਦ ਲਾਸ ਵੈਗਸ ਦੇ ਵਿੱਚ ਜਿੰਨੇ ਕਸੀਨੋ ਆ ਉਹ ਖੁੱਲ੍ਹ ਗਏ ਹੈਗੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨਸ ਆ, ਡੋਮੈਸਟਿਕ ਏਅਰਲਾਈਨ ਆ, ਉਹਨਾਂ ਨੇ ਲਗਭਗ ਕਹਿੰਦੇ ਫ੍ਰੀ ਆਂਗੀ ਜਿਹੜੀਆਂ ਫਲਾਈਟਾਂ ਲਾਈਆਂ ਆ
ਬਹੁਤ ਹੀ ਸਸਤੇ ਰੇਟ ਦੇ ਉੱਤੇ, ਤਾਂ ਕਿ ਜਿਹੜੇ ਲਾਸ ਵੈਗਸ ਦੇ ਵਿੱਚ ਜਾ ਕੇ ਲੋਕ ਫਿਰ ਜੂਆ ਖੇਡਣਾ ਸ਼ੁਰੂ ਕਰ ਦੇਣ। ਇਸੇ ਤਰ੍ਹਾਂ ਇੱਕ ਖਬਰ ਜਿਹੜੀ ਆ ਰਹੀ ਹੈਗੀ ਆ ਇਹ ਸੈਨ ਐਂਟੋਨੀਓ ਟੈਕਸਸ ਤੋਂ, ਬੜੀ ਮਾੜੀ ਖਬਰ ਆ। ਕਹਿੰਦੇ ਵੀ ਇੱਕੋ ਪਰਿਵਾਰ ਦੇ 6 ਮੈਂਬਰ ਜਿਹੜੇ ਆ ਘਰ ਦੇ ਵਿੱਚ ਜਿਹੜੇ ਆ ਇੱਕ SUV ਦੇ ਵਿੱਚ ਉਹਨਾਂ ਦੇ ਮਰੇ ਹੋਏ ਪਾਏ ਗਏ। ਕਹਿੰਦੇ ਵੀ ਇਹ ਮਿਲਟਰੀ ਫੈਮਿਲੀ ਆ। ਸੋ ਸੈਨ ਐਂਟੋਨੀਓ ਦੇ ਪੁਲਿਸ ਚੀਫ ਵਿਲੀਅਮ ਮੈਕਮਨਸ ਜਿਹੜੇ ਆ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਵੀ ਇਹ ਜਿਹੜੀ ਫੈਮਿਲੀ ਆਇਡੈਂਟੀਫਾਈਡ ਕੀਤੀ ਗਈ ਹੈਗੀ ਆ, ਜਿਹਦੇ ਵਿੱਚ ਮਿਡ ਟੂ ਲੇਟ 30s ਜਿਹੜੇ ਦੋਨੋਂ ਹਸਬੈਂਡ ਵਾਈਫ ਆ, ਅਤੇ ਬੱਚੇ ਜਿਹੜੇ ਹੈਗੇ ਆ ਉਹ 11 ਮੰਥ ਤੋਂ ਲੈ ਕੇ 4 ਸਾਲਾਂ ਤੱਕ ਆ। ਵੀ ਇਸ ਹੋ ਸਕਦਾ, ਕਹਿੰਦੇ ਵੀ ਇਹ ਐਪਰੈਂਟ ਮਰਡਰ ਸੁਸਾਈਡ ਹੈਗਾ ਆ, ਇਹਦੇ 'ਚ ਹੋਰ ਕਿਸੇ ਨੇ ਨਹੀਂ ਉਹਨਾਂ ਨੂੰ ਮਾਰਿਆ, ਵੀ ਸੁਸਾਈਡ ਕੀਤਾ ਹੋ ਸਕਦਾ ਹੈਗਾ। ਜੀ ਜੀ। ਉੱਧਰ ਜਿਹੜੇ ਅੱਜ ਆਪਾਂ ਜਿਹੜੀ ਇਕੋਨਮੀ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕੀਤੀ ਸੀ, ਉਸ ਨੂੰ ਲੈ ਕੇ ਜਿਹੜੀ ਇਹ ਚੀਜ਼ ਦੇਖੀ ਗਈ ਆ ਵੀ ਕਾਫੀ ਜ਼ਿਆਦਾ ਉਛਾਲ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਇਸ ਦੇ ਕਰਕੇ ਆਇਆ ਹੈਗਾ ਆ। ਸੋ ਜਿਹੜਾ ਕਿ ਸੁਭਾਵਿਕ ਵੀ ਜਿਹੜਾ ਉਹ ਲੱਗ ਰਿਹਾ ਸੀ। ਇੱਕ ਟਾਈਮ ਦੇ ਉੱਤੇ ਤਾਂ 700 ਪੁਆਇੰਟ ਜਿਹੜੀ ਮਾਰਕੀਟ ਆ ਉੱਤੇ ਗਈ ਸੀ। ਸੋ ਮੌਜੂਦਾ ਜਿਹੜੇ ਟਾਈਮ ਦੇ ਉੱਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ 27,000 ਦਾ ਅੰਕੜਾ ਜਿਹੜਾ ਅੱਜ ਇਹਨਾਂ ਪਾਰ ਕੀਤਾ ਹੈ, 3.5% ਉੱਤੇ ਗਈ ਆ, ਅਤੇ 900 ਤੋਂ ਜ਼ਿਆਦਾ ਪੁਆਇੰਟ ਜਿਹੜੀ ਇਸ ਟਾਈਮ ਮਾਰਕੀਟ ਉੱਤੇ ਆ। ਨੈਸਡੈਕ ਦੇ ਵਿੱਚ ਵੀ 200 ਪੁਆਇੰਟਾਂ ਦਾ ਵਾਧਾ ਜਿਹੜਾ ਉਹ ਦੇਖਿਆ ਗਿਆ। S&P ਦੇ ਵਿੱਚ ਵੀ ਜਿਹੜਾ ਹਾਲ ਦੀ ਘੜੀ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ 86 ਪੁਆਇੰਟ ਉੱਤੇ ਚੱਲ ਰਹੀ ਹੈਗੀ ਆ ਜੀ। ਸਮਾਲ ਬਿਜ਼ਨਸਿਸ ਨੂੰ ਅਪਲਿਫਟ ਕਰਨ ਦੇ ਲਈ ਹੁਣ ਬਹੁਤ ਸਾਰੀਆਂ ਜਿਹੜੇ ਛੋਟੇ ਛੋਟੇ ਜਿਹੜੇ ਸ਼ਹਿਰ ਹੈਗੇ ਆ ਉਹ ਸਪੋਰਟ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ। ਫਰਿਜ਼ਨੋ ਤੋਂ ਖਬਰ ਆ ਰਹੀ ਆ, ਫਰਿਜ਼ਨੋ ਦੇ ਵਿੱਚ ਕਹਿੰਦੇ ਵੀ ਈਵਨ ਦੋ ਬਹੁਤ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਹੋ ਰਿਹਾ, ਫਰਿਜ਼ਨੋ 'ਚ ਵੀ ਹੋਇਆ, ਪਰ ਫਰਿਜ਼ਨੋ 'ਚ ਜਿਹੜੇ ਬਲੈਕ ਓਨਡ ਬਿਜ਼ਨਸਿਸ ਆ, ਕਾਲੇ ਮੂਲ ਦੇ ਲੋਕਾਂ ਦੇ ਬਿਜ਼ਨਸਿਸ ਆ, ਉਹਨਾਂ ਦੀ ਸਿਟੀ ਵਾਲੇ ਵੀ ਜਿਹੜੀ ਆ ਹੈਲਪ ਕਰ ਰਹੇ ਹੈਗੇ ਆ ਗ੍ਰਾਂਟਸ ਦੇ ਕੇ, ਅਤੇ ਲੋਕ ਵੀ ਜਿਹੜੇ ਉਹਨਾਂ ਨੂੰ ਜਿਹੜੀ ਸਪੋਰਟ ਕਰ ਰਹੇ ਹੈਗੇ ਆ। ਇਸੇ ਤਰ੍ਹਾਂ CEO ਫਰਿਜ਼ਨੋ ਮੈਟਰੋ ਬਲੈਕ ਚੈਂਬਰ ਆਫ ਕਮਰਸ ਦੇ ਲੇਨ ਗਰੇ ਨੇ ਦੱਸਿਆ ਵੀ ਕਈ ਜਿਹੜੇ ਬਲੈਕ ਓਨਡ ਰੈਸਟੋਰੈਂਟ ਸੀ ਉਹਨਾਂ ਨੂੰ ਜਿਹੜੀ ਆ ਫਾਈਨੈਂਸ਼ੀਅਲ ਏਡ ਮਿਲੀ ਹੈਗੀ ਆ। ਜੀ। ਅਤੇ ਜਿਹੜੇ ਹਰਜੋਤ ਸਿੰਘ ਜੀ ਆਪਾਂ ਬਿਜ਼ਨਸਿਸ ਦੀ ਗੱਲ ਕਰਦੇ ਜਾਈਏ, ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜਾ ਪਹਿਲੋਂ ਹਾਊਸ ਦੇ ਵਿੱਚ PPP ਫਲੈਕਸੀਬਿਲਿਟੀ ਐਕਟ ਸੀ ਪਾਸ ਹੋਇਆ, ਫਿਰ ਜਿਹੜਾ ਸੈਨੇਟ 'ਚ ਵੀ ਪਾਸ ਹੋਇਆ ਸੀ, ਅਤੇ ਅੱਜ ਰਾਸ਼ਟਰਪਤੀ ਟਰੰਪ ਨੇ ਉਸ ਦੇ ਉੱਤੇ ਜਿਹੜੇ ਸਾਈਨ ਕਰ ਦਿੱਤੇ। ਅਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਅਸੀਂ ਰੇਸਿਜ਼ਮ ਜਿਹੜਾ ਆ ਉਹ ਇਕੋਨਮੀ ਦੇ ਨਾਲ ਖ਼ਤਮ ਕਰ ਦੇਣਾ। ਭਾਈ ਪੁਲਿਸ ਬਰੂਟੈਲਿਟੀ ਕਿੱਦਾਂ ਰੋਕੂਗੇ? ਜਿਹੜਾ ਜਿਸ ਤਰੀਕੇ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਉਹ ਇਕੋਨਮੀ ਦੇ ਨਾਲ ਤਾਂ ਨਹੀਂ ਨਾ ਰੁਕਣੀ। ਜਿਹੜੀ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਚੀਜ਼ਾਂ ਆ ਉਸ ਨੂੰ ਕਿੱਦਾਂ ਕੱਢਣਾ? ਨੋ ਡਾਊਟ ਇਕੋਨਮੀ ਇੱਕ ਇੰਪੋਰਟੈਂਟ ਫੈਕਟਰ ਜਿਹੜਾ ਉਹ ਹੈਗਾ ਆ, ਪਰ ਰੇਸਿਜ਼ਮ ਜਿਹੜਾ ਆ ਉਹ ਇਸ ਦੇ ਨਾਲ ਜਿਹੜਾ ਉਹ ਨਹੀਂ ਖ਼ਤਮ ਹੋ ਸਕਦਾ। ਅਤੇ ਸੋ ਉਸ ਫਲੈਕਸੀਬਿਲਿਟੀ ਐਕਟ ਦੇ ਵਿੱਚ ਇੱਕ ਵਾਰੀ ਫਿਰ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ, ਖਾਸ ਕਰਕੇ ਜਿਹੜੇ ਬਿਜ਼ਨਸ ਓਨਰਸ ਹੈਗੇ ਆ ਜਿਨ੍ਹਾਂ ਨੂੰ ਵੀ PPP ਲੋਨ ਮਿਲੇ ਆ, ਹੁਣ ਜਿਹੜੀ ਲੋਨ ਫੋਰਗਿਵਨੈਸ ਦੇ ਲਈ ਉਹਨਾਂ ਨੇ ਜਿਹੜੀ ਫੁੱਲ ਟਾਈਮ ਇਕੁਇਲੈਂਟ ਪੇਰੋਲਸ ਆ ਉਸ ਨੂੰ ਹੁਣ 8 ਹਫ਼ਤਿਆਂ ਦੀ ਬਜਾਏ 24 ਹਫ਼ਤਿਆਂ ਤੱਕ ਜਿਹੜਾ ਆ ਉਹ ਕਰ ਦਿੱਤਾ ਹੈਗਾ ਵੀ 24 ਹਫ਼ਤਿਆਂ ਦੇ ਵਿੱਚ ਤੁਸੀਂ ਇਹ ਸਾਰਾ ਕੁਛ ਜਿਹੜੇ ਡਾਲਰ ਆ ਉਹ ਤੁਸੀਂ ਵਰਤ ਸਕਦੇ ਆ। ਉਹਨਾਂ ਨੇ ਜਿਹੜੀ ਲੋਨ ਪੇਬੈਕ ਡੇਟ ਆ ਉਹਨੂੰ ਵੀ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤਾ ਵੀ 5 ਸਾਲਾਂ ਦੇ ਵਿੱਚ ਜਿਹੜੀ ਲੋਨ ਪੇਬੈਕ ਡੇਟ ਜਿਹੜੀ ਆ ਉਹ ਹੋਵੇਗੀ। ਅਤੇ ਮਿਨੀਮਮ ਅਮਾਊਂਟ ਆਫ ਪੇਰੋਲ ਦੇ ਉੱਤੇ ਜਿਹੜਾ ਉਸ ਲੋਨ ਅਮਾਊਂਟ ਦਾ ਜਿਹੜਾ ਖਰਚਣਾ ਹੈ ਉਹ 75% ਤੋਂ ਘਟਾ ਕੇ 60% ਦੇ ਉੱਤੇ ਜਿਹੜਾ ਉਹਨਾਂ ਨੇ ਉਹ ਕਰ ਦਿੱਤਾ ਆ ਵੀ ਆਉਂਦੇ ਜਿਹੜੇ 24 ਹਫ਼ਤਿਆਂ ਦੇ ਵਿੱਚ ਤੁਸੀਂ ਜਿਹੜਾ ਆ ਉਹ 60% ਪੇਰੋਲ ਦੇ ਉੱਤੇ ਵਰਤੋਂਗੇ, 40% ਤੋਂ ਵੱਧ ਜਿਹੜਾ ਹੋਰ ਚੀਜ਼ਾਂ ਦੇ ਉੱਤੇ ਨਾ ਵਰਤ ਕੇ ਅਤੇ ਉਹ ਬਾਕੀ ਸਾਰਾ ਪੇਰੋਲ 'ਤੇ ਵਰਤੋਂਗੇ ਤਾਂ ਫਿਰ ਤੁਹਾਡਾ ਲੋਨ ਜਿਹੜਾ ਫੋਰਗਿਵਨ ਜਿਹੜਾ ਹੋ ਸਕਦਾ ਮਾਫ ਹੋ ਸਕਦਾ ਆ। ਸੋ ਜਿਹੜੀ ਸੇਫ ਹਾਰਬਰ ਡੇਟ ਹੈਗੀ ਰਿਸਟੋਰਿੰਗ ਫੁੱਲ ਟਾਈਮ ਇੰਪਲੋਇਮੈਂਟ ਪੇਰੋਲਸ ਉਹ 30 ਜੂਨ ਤੋਂ ਵਧਾ ਕੇ ਜਿਹੜੀ ਆ ਉਹ 31 ਦਸੰਬਰ 2020 ਜਿਹੜੀ ਆ ਉਹ ਕਰ ਦਿੱਤੀ ਗਈ ਆ। ਅਤੇ ਕਹਿੰਦੇ ਵੀ ਨਾਲ ਹੀ ਉਹਨਾਂ ਨੇ ਇੱਕ ਸੈਕਸ਼ਨ ਐਡ ਕੀਤਾ ਹੈ ਜਿਸ ਦੇ ਵਿੱਚ ਜਿਹੜੀ ਲੋਨ ਫੋਰਗਿਵਨੈਸ ਐਪਲੀਕੇਸ਼ਨ ਆ ਉਹ 10 ਮਹੀਨਿਆਂ ਦੇ ਵਿੱਚ ਲਾਸਟ ਡੇਟ ਆਫ ਕਵਰਡ ਪੀਰੀਅਡ ਜਿਹੜੀ ਹੈਗੀ ਆ ਉਹ ਜਿਹੜੀ ਉਹਨਾਂ ਨੇ ਕਰ ਦਿੱਤੀ ਹੈਗੀ ਆ। ਸੋ ਇਹ ਇੱਕ ਕਿਤੇ ਨਾ ਕਿਤੇ ਜਿਹੜੀ ਉਹ ਬੈਟਰ ਜਿਹੜੇ PPP ਲੋਨਸ ਨੂੰ ਵਰਤਣ ਦੇ ਲਈ ਜਿਹੜੇ ਬਿਜ਼ਨਸਿਸ ਦੇ ਲਈ ਉਹ ਫਾਇਦੇਮੰਦ ਜਿਹੜੀ ਉਹ ਰਹੂਗੀ, ਕਿਉਂਕਿ ਹੁਣ ਉਹਨਾਂ ਦੇ ਉੱਤੇ ਜਿਹੜੀ ਸਮੇਂ ਦੀ ਤਲਵਾਰ ਜਿਹੜੀ ਆ ਉਹ ਥੋੜ੍ਹੀ ਜਿਹੀ ਦੂਰ ਆ ਉਹ ਹੋਈ ਆ। 8 ਹਫ਼ਤਿਆਂ ਦੀ ਬਜਾਏ ਜਿਹੜੇ 24 ਹਫ਼ਤੇ ਹੋਏ ਆ, ਅਤੇ ਜਿਹੜਾ ਜ਼ਿਆਦਾ ਅਮਾਊਂਟ ਆ ਉਹ ਹੁਣ 75% ਦੀ ਬਜਾਏ ਜਿਹੜਾ ਸੀਗਾ ਪਹਿਲੋਂ ਉਹ ਘਟਾ ਕੇ ਉਹਨਾਂ ਨੇ ਇਨਫੈਕਟ 60% ਕੀਤਾ ਹੈ ਜਿਹੜਾ ਪੇਰੋਲ ਦੇ ਉੱਤੇ ਉਹ ਤੁਸੀਂ ਵਰਤ ਸਕਦੇ ਆ। ਜੀ। ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਖਬਰ ਆ ਰਹੀ, ਸੈਕਰਾਮੈਂਟੋ ਏਰੀਏ ਦੇ ਵਿੱਚ ਕੱਲ੍ਹ 200 ਤੋਂ ਵੱਧ ਜਿਹੜੇ ਰੈਸਟੋਰੈਂਟ ਆ ਉਹਨਾਂ ਨੇ ਆਪਣਾ ਲੰਚ ਟਾਈਮ ਜਿਹੜਾ ਰੈਸਟੋਰੈਂਟ ਬੰਦ ਰੱਖੇ। ਉਹ ਇਸ ਕਰਕੇ ਨਹੀਂ ਵੀ ਕਿਸੇ ਤਰ੍ਹਾਂ ਦੀ ਜਿਹੜੀ ਵੈਂਡਲਿਜ਼ਮ ਹੋ ਰਿਹਾ
ਜਾਂ ਲੂਟਿੰਗ ਹੋ ਰਹੀ, ਉਹ ਉਹਨਾਂ ਨੇ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਕਹਿੰਦੇ ਸੋਲੀਡੈਰਿਟੀ ਦੇ ਲਈ ਪ੍ਰੋਟੈਸਟਰਸ ਦੀ ਉਹਨਾਂ ਨੇ ਜਿਹੜੇ ਰੈਸਟੋਰੈਂਟ ਆ ਉਹ ਬੰਦ ਰੱਖੇ। ਜੀ ਜੀ। ਸੋ ਇਸ ਤਰੀਕੇ ਦੇ ਨਾਲ ਸੋ ਵੱਖ-ਵੱਖ ਜਿਹੜੀਆਂ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਜਿਹੜਾ ਦੱਸੇ ਵੀ ਕੱਲ੍ਹ ਜਿਹੜਾ ਸ਼ਾਮ ਨੂੰ ਅਪਡੇਟ ਅਮਰੀਕਾ ਦੇ ਵਿੱਚ ਪ੍ਰੋਗਰਾਮ ਜਿਹੜਾ ਦੱਸਿਆ ਗਿਆ ਸੀਗਾ ਵੀ ਬਾਬਾ ਬੁੱਢਾ ਜੀ ਫੰਡ ਜਿਹੜਾ ਗੁਰਦੁਆਰਾ ਸੇਵਾਦਾਰਾਂ ਦੇ ਜਿਹੜੇ ਲਈ ਉਸ ਦੇ ਵਿੱਚ ਜਿਹੜੇ ਜਕਾਰਾ ਮੂਵਮੈਂਟ ਦੇ ਦੁਆਰਾ ਵੱਖ-ਵੱਖ ਹੋਰ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਜਿਹੜੀ ਉਹ ਫੰਡਿੰਗ ਆ ਉਹ ਇਕੱਤਰ ਕੀਤੀ ਗਈ ਆ ਅਤੇ ਉਹ ਫੰਡਿੰਗ ਡਾਲਰ ਬਾਏ ਡਾਲਰ ਜਿਹੜੀ ਉਹ ਮੈਚ ਜਿਹੜੇ ਜੋ ਸਿੱਖ ਕਰਨਗੇ ਤਾਂ ਉਹ ਫੰਡ ਹੋਰ ਵੱਡਾ ਜਿਹੜਾ ਉਹ ਹੋ ਸਕਦਾ ਹੈ $2.5 ਲੱਖ ਤੱਕ ਦਾ। ਸੋ ਜੇ ਇਹ ਜਿਹੜੇ ਸਿੱਖ ਆ ਉਹ ਫੰਡ $1.25 ਲੱਖ ਤੱਕ ਇਕੱਠਾ ਕਰਦੇ ਨੇ ਅਤੇ $1.25 ਲੱਖ ਹੀ ਜਿਹੜਾ ਉਹ ਮੈਚ ਹੋਵੇਗਾ ਤਾਂ ਫਿਰ ਉਹ $2.5 ਲੱਖ ਜਿਹੜੇ ਗੁਰਦੁਆਰਾ ਦੇ ਵਿੱਚ ਖਾਸ ਕਰਕੇ ਸੇਵਾਦਾਰ ਹੈਗੇ ਆ ਉਹਨਾਂ ਨੂੰ ਜਿਹੜੇ ਉਹ ਦਿੱਤੇ ਜਾਣਗੇ, ਉਹਨਾਂ ਨੂੰ ਜਿਹੜੇ ਉਹ ਵੰਡੇ ਜਾਣਗੇ। ਸੋ ਜਿਹੜਾ ਦਸਵੰਧ ਨੈਟਵਰਕ ਹੈਗਾ ਜਾਂ ਖਾਲਸਾ fund.org ਦੇ ਉੱਤੇ ਜਾ ਕੇ ਜਿਹੜੇ ਆ ਉਹ ਤੁਸੀਂ ਇਹਨਾਂ ਨੂੰ ਜਿਹੜਾ ਨਾਲ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਉਸ ਦੇ ਵਿੱਚ ਉਹ ਤੁਸੀਂ ਕਰੋਗੇ ਤਾਂ ਉਹ ਉਹਨਾਂ ਦੇ ਵਿੱਚ ਉਹ ਵੰਡੇ ਜਾਣਗੇ, ਖਾਸ ਕਰਕੇ ਉਹਨਾਂ ਦੇ ਲਈ ਜਿਨ੍ਹਾਂ ਨੂੰ ਇਕਨੋਮਿਕ ਤੌਰ ਦੇ ਉੱਤੇ ਕਾਫੀ ਪਰੇਸ਼ਾਨੀ ਹੈ। ਹਰਜੋਤ ਸਿੰਘ ਜੀ ਜੇ ਤੁਸੀਂ ਇਸ ਦੇ ਉੱਤੇ ਜ਼ਰੂਰ ਜੀ। ਸੋ ਬਿਲਕੁਲ ਆਪਾਂ ਕੱਲ੍ਹ ਡਿਟੇਲ 'ਚ ਡਿਸਕਸ ਕੀਤਾ ਸੀ, ਆਉਣ ਵਾਲੇ ਸਮੇਂ 'ਚ ਵੀ ਕਰਾਂਗੇ। ਜਕਾਰਾ ਮੂਵਮੈਂਟ ਨੇ ਆਲਰੇਡੀ $1 ਲੱਖ ਤੋਂ ਵੱਧ ਜਿਹੜਾ ਆ ਉਹ ਇੱਥੇ ਦੀ ਜਿਹੜੇ ਨੌਨ ਸਿੱਖ ਆ ਗੋਰਿਆਂ ਦੀ ਜਾਂ ਹੋਰ ਨੌਨ ਪ੍ਰੋਫਿਟ ਆਰਗੇਨਾਈਜੇਸ਼ਨ ਉਹਨਾਂ ਵੱਲੋਂ ਪੈਸੇ ਕਲੈਕਟ ਕੀਤੇ ਆ, ਕਿਉਂਕਿ ਜਿਹੜੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਵੀ ਪਿਛਲੇ 2 ਮਹੀਨਿਆਂ ਦੇ ਵਿੱਚ 3 'ਚ ਬਾਹਲੀ ਗੁੱਡ ਨਹੀਂ ਰਹੀ। ਸਾਰਿਆਂ ਨੂੰ ਪਤਾ ਵੀ ਗੁਰੂ ਘਰ ਆਲਮੋਸਟ ਬੰਦੇ ਹੀ ਸੀ, ਜੇ ਜਾਂਦੇ ਵੀ ਸੀ ਸੰਗਤ ਬਹੁਤ ਘੱਟ ਜਾਂਦੀ ਸੀ। ਸੋ ਕੋਈ ਪ੍ਰੋਗਰਾਮ ਨਹੀਂ ਹੁੰਦਾ ਸੀ ਅਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੀ ਤਨਖਾਹ ਕਿੰਨੀ ਹੁੰਦੀ ਆ। ਪਹਿਲਾਂ ਤਾਂ ਕਮੇਟੀਆਂ ਵਾਲੇ ਜਿਹੜੇ ਆ ਸਾਨੂੰ ਪਤਾ ਵੀ ਕਿੱਦਾਂ ਉਹਨਾਂ ਨੂੰ ਬਿਹੇਵ ਕਰਦੇ, ਫਿਰ ਆਮ ਵੀ ਸੰਗਤ ਜਿਹੜੀ ਆ ਉਹਨਾਂ ਦਾ ਵੀ ਜਿਹੜਾ ਰਵੱਈਆ ਨਾ ਬਾਹਲਾ ਗੁੱਡ ਨਹੀਂ ਹੁੰਦਾ। ਇੱਕ ਪਾਸੇ ਆਪਾਂ ਕਹਿੰਦੇ ਰਹਿੰਦੇ ਆ ਵੀ ਸਾਡੇ ਜੀ ਗੁਰੂ ਘਰ ਦੇ ਹੈੱਡ ਗ੍ਰੰਥੀ ਆ ਅਤੇ ਦੂਜੇ ਪਾਸੇ ਜਦੋਂ ਕਿਤੇ ਕੋਈ ਸਪੋਰਟ ਦੀ ਗੱਲ ਆਉਂਦੀ ਆ ਫਿਰ ਆਪਾਂ ਸਪੋਰਟ ਨਹੀਂ ਕਰਦੇ। ਸੋ ਉਹਨੂੰ ਦੇਖਦੇ ਹੋਏ ਆਪਾਂ ਪੰਜਾਬੀ ਰੇਡੀਓ USA 'ਤੇ ਸ਼ੋਅ ਵੀ ਕੀਤਾ ਸੀ ਵੀ ਜਿੰਨੇ ਵੀ ਗ੍ਰੰਥੀ ਸਿੰਘ ਹੈਗੇ ਆ ਗੁਰੂ ਘਰਾਂ ਦੇ ਵਿੱਚ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਕਿਸੇ ਆਰਗੇਨਾਈਜੇਸ਼ਨ ਨੂੰ। ਸੋ ਉਹਦੇ ਲਈ ਜਕਾਰਾ ਮੂਵਮੈਂਟ ਵਾਲੇ ਨੈਨਦੀਪ ਸਿੰਘ ਉਹਨੀ ਵਰਕਆਊਟ ਕੀਤਾ। ਇੱਥੇ ਸਟੇਟ ਦੇ ਵਿੱਚ $1 ਲੱਖ ਤੋਂ ਵੱਧ ਜਿਹੜਾ ਪੈਸਾ ਉਹਨੀ ਨੌਨ ਪ੍ਰੋਫਿਟ ਆਰਗੇਨਾਈਜੇਸ਼ਨਸ ਤੋਂ ਇਕੱਠਾ ਕੀਤਾ ਜਿਹੜੀਆਂ ਨੌਨ ਸਿੱਖ ਆ, ਜਿਨ੍ਹਾਂ ਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਹੁਣ ਉਹ ਕਹਿੰਦੇ ਆ ਵੀ ਉਹ ਸੇਮ ਮਨੀ ਆਪਾਂ ਜੇ ਸਿੱਖ ਹੋਰ ਦਊਗੇ ਸਾਨੂੰ ਅਤੇ ਉਹ ਮੈਚ ਕਰਕੇ ਆਪਾਂ ਜਿੰਨੇ ਵੀ ਗ੍ਰੰਥੀ ਸਿੰਘ ਹੈਗੇ ਆ ਉਹ ਕਹਿੰਦੇ 93 ਦੇ ਕਰੀਬ ਗੁਰੂ ਘਰ ਅਸੀਂ ਦੇਖੇ ਹੈਗੇ ਆ ਕੈਲੀਫੋਰਨੀਆ 'ਚ, ਮੇਬੀ ਵੱਧ ਹੋਣ। ਸੋ ਹਰ ਇੱਕ ਜਿਹੜਾ ਗ੍ਰੰਥੀ ਸਿੰਘ ਆ ਉਹਨੂੰ 500 ਤੋਂ ਮੇਬੀ $1000 ਤੱਕ ਉਹ ਦੇਖਣਗੇ ਕਿੰਨੀਆਂ ਐਪਲੀਕੇਸ਼ਨਾਂ ਆਉਂਦੀਆਂ, ਉਹਨਾਂ ਨੂੰ ਜਿਹੜੀ ਆ ਇਹ ਇੱਕ ਤਰ੍ਹਾਂ ਦੇ ਨਾਲ ਗ੍ਰਾਂਟ ਦਿੱਤੀ ਜਾਊਗੀ। ਇਹ ਕੋਈ ਵਾਪਸ ਨਹੀਂ ਕਰਨੀ, ਇਹ ਗ੍ਰਾਂਟ ਹੈਲਪ ਹੋਣੀ, ਇਕਨੋਮਿਕ ਹੈਲਪ ਆ। ਜਿੱਦਾਂ ਅਮਰੀਕਨਸ ਨੂੰ ਜਿਹੜੀ ਆ ਉਹ $1200 ਮਿਲੀ ਅਡਲਟ ਜਿਹੜੇ ਵੀ ਐਲੀਜੀਬਲ ਸੀਗੇ ਉਹਨਾਂ ਨੂੰ ਮਿਲੇ ਹੈਗੇ ਆ। ਸੋ ਬਿਲਕੁਲ, ਸੋ ਆਪਾਂ ਵੀ ਸਾਨੂੰ ਵੀ ਸਪੋਰਟ ਕਰਨੀ ਚਾਹੀਦੀ ਜਕਾਰਾ ਵਾਲਿਆਂ ਨੂੰ। ਉਹਨਾਂ ਨੇ ਜਿਹੜਾ ਵੈਬਸਾਈਟ ਵੀ ਕ੍ਰੀਏਟ ਕੀਤਾ ਆ, ਜੇ ਤੁਸੀਂ ਸਪੋਰਟ ਕਰਨੀ ਆ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ, ਕਾਲ ਕਰ ਸਕਦੇ ਹੈਗੇ ਆ। ਸੋ ਇਹ ਇੱਕ ਚੀਜ਼ ਇਸ ਦੇ ਵਿੱਚ ਕਲੀਅਰ ਕਰਦੇ ਜਾਈਏ, ਹਾਲ ਦੀ ਘੜੀ ਉਹਨਾਂ ਦਾ ਜਿਹੜਾ ਕਿਉਂਕਿ ਉਹ ਇੱਥੋਂ ਕੈਲੀਫੋਰਨੀਆ ਤੋਂ ਹੈਗੀ ਹੈ ਜਿਹੜੀ ਮੇਨ ਆਰਗੇਨਾਈਜੇਸ਼ਨ, ਸੋ ਉਹਨਾਂ ਨੇ ਕੈਲੀਫੋਰਨੀਆ ਦੇ ਲਈ, ਕਿਉਂਕਿ ਆਪਾਂ ਨੂੰ ਪਤਾ ਵੀ ਪੂਰੇ ਅਮਰੀਕਾ ਵਿੱਚ ਤਾਂ ਕਾਫੀ ਜ਼ਿਆਦਾ ਹੋਣਗੇ, ਇੰਨੇ ਕੁ ਦੇ ਨਾਲ ਤਾਂ ਫਿਰ ਸਾਰਿਆਂ ਦੇ ਲਈ ਮੁਸ਼ਕਿਲ ਹੋਊਗਾ। ਸੋ ਉਹਨਾਂ ਦਾ ਰਾਈਟ ਨਾਓ ਜਿਹੜਾ ਜ਼ੋਰ ਕੈਲੀਫੋਰਨੀਆ 'ਚ ਆ ਅਤੇ ਉਹ ਸੋਚ ਰਿਹਾ ਵੀ ਇਸ ਨੂੰ ਦੇਖਦੇ ਹੋਏ ਹੋਰ ਵੀ ਥਾਵਾਂ ਦੇ ਉੱਤੇ ਫਿਰ ਜਿਹੜੇ ਲੋਕ ਨੇ ਜਿਹੜੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੋਬਲਮ ਜਿਹੜੀ ਉਹ ਆਈ ਆ ਵੀ ਉਹਨਾਂ ਦੇ ਲਈ ਜਿਹੜੀ ਉਹ ਮਦਦ ਜਿਹੜੀ ਉਹ ਹੋ ਸਕੇਗੀ। ਸੋ ਜ਼ਰੂਰ ਜਿਹੜਾ ਵੀ ਕੋਈ ਮਦਦ ਕਰ ਸਕਦਾ ਹੈ ਉਹ ਜ਼ਰੂਰ ਇਹਨਾਂ ਦੀ ਜਿਹੜੀ ਉਹ ਮਦਦ ਕਰਿਓ, ਕਿਉਂਕਿ ਬਹੁਤ ਸਾਰੇ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦੀ ਨਾ ਕੋਈ ਸਟਿਮੂਲਸ ਜਿਹੜਾ ਉਹ ਚੈੱਕ ਮਿਲਿਆ ਹੋਣਾ ਹੈ ਅਤੇ ਨਾ ਹੀ ਜਿਹੜਾ ਉਹ ਜਿਹੜੇ ਅਨਡਾਕੂਮੈਂਟਡ ਇਮੀਗਰੈਂਟ ਵਾਲਾ ਜਿਹੜਾ ਹੁੰਦਾ ਹੈ ਉਹ ਵੀ ਉਹਨਾਂ ਨੂੰ ਕੋਈ ਗ੍ਰਾਂਟ ਜਿਹੜੀ ਆ ਉਹ ਨਹੀਂ ਮਿਲੀ ਹੋਣੀ। ਸੋ ਜ਼ਰੂਰ ਜਿਨ੍ਹਾਂ ਨੂੰ ਵੀ ਜੇ ਉਹ ਮਿਲ ਸਕਦਾ ਹੈ ਉਹ ਹੈਲਪ ਆਪਾਂ ਜਿਹੜੇ ਉਹ ਕਰੀਏ। ਗੁਰੂ ਘਰ ਦੇ ਜਿਹੜੇ ਵਜ਼ੀਰ ਆਪਾਂ ਉਹਨਾਂ ਨੂੰ ਆਖਦੇ, ਉਹਨਾਂ ਦੇ ਸੇਵਾਦਾਰ ਆਪਾਂ ਉਹਨਾਂ ਨੂੰ ਆਖਦੇ ਹਾਂ। ਸੋ ਗੁਰੂ ਦਾ ਸ਼ਬਦ ਜਿਹੜਾ ਉਹ ਸਾਰਿਆਂ ਤੱਕ ਉਹ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਆ। ਸੋ ਆਪਾਂ ਵੀ ਇਸ ਦੇ ਵਿੱਚ ਹੁਣ ਆਪਣਾ ਫਰਜ਼ ਜਿਹੜਾ ਪਛਾਣੀਏ। ਹੁਣ ਤਾਂ ਬਾਹਰੋਂ ਵੀ ਮਦਦ ਮਿਲ ਰਹੀ ਹੈ ਅਤੇ ਆਪਾਂ ਆਪਣੇ ਕੋਲੋਂ ਨਾਲ ਜੋੜ ਕੇ ਜਿਹੜੀ ਉਹ ਥੋੜ੍ਹੀ ਜ਼ਿਆਦਾ ਮਦਦ ਆਪਾਂ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਆ, ਆਪਣੇ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਦੂਰ ਦਰਾਡੇ ਆ, ਸਾਰਿਆਂ ਨੂੰ ਕਹੋ ਵੀ YouTube ਵੀ ਸਬਸਕ੍ਰਾਈਬ ਕਰੋ, Facebook 'ਤੇ ਵੀ,
ਤੇ ਅੱਜ ਦੇ ਵੀ ਸਾਰੇ ਪ੍ਰੋਗਰਾਮ ਜੂਨ 1984 ਦੇ ਸ਼ਹੀਦਾਂ ਦੇ ਨੂੰ ਹੀ ਸਮਰਪਿਤ ਹੋਣਗੇ। ਹਿੰਦੁਸਤਾਨ ਦਾ ਬਹੁਤ ਸਾਰਾ ਜਿਹੜਾ ਮੀਡੀਆ ਆ ਹਮੇਸ਼ਾ ਹੀ ਆਮ ਸਿੱਖਾਂ ਨੂੰ ਵੀ ਅੱਤਵਾਦੀ ਕਹਿੰਦਾ ਰਹਿੰਦਾ, ਅੱਜ ਵੀ ਉਹ ਪਿੱਛੇ ਨਹੀਂ ਟਲੇ। ਇੱਕ ਉੱਥੇ ਦੀ ANI ਕਰਕੇ ਨਿਊਜ਼ ਏਜੰਸੀ ਹੈਗੀ ਆ, ਉਹਨਾਂ ਨੇ ਆਰਟੀਕਲ ਲਿਖਿਆ ਸੰਤ ਜਰਨੈਲ ਸਿੰਘ ਉਹਨਾਂ ਬਾਰੇ ਵੀ ਉਹਨਾਂ ਨੇ ਸਿੱਖ ਕੌਮ ਦਾ ਨਾਮ ਬਦਨਾਮ ਕੀਤਾ, ਜਦ ਕਿ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਸਿੱਖ ਕੌਮ ਦੇ ਮੈਜੋਰਟੀ ਦੇ ਵਿੱਚ ਮੈਂ ਕਹਿ ਸਕਦਾ 80-90% ਸਿੱਖਾਂ ਦੇ ਘਰਾਂ ਦੇ ਵਿੱਚ ਸੰਤ ਜਰਨੈਲ ਸਿੰਘ, ਜਨਰਲ ਸਵੇਕ ਸਿੰਘ ਤੇ ਭਾਈ ਅਮਰੀਕ ਸਿੰਘ ਦੀ ਪਿਕਚਰ ਲੱਗੀ ਹੋਆ। ਉਹਨਾਂ ਦੇ ਦਿਲਾਂ 'ਚ ਇਹ ਜਿਹੜੇ ਸ਼ਹੀਦ ਆ ਇਹਨਾਂ ਦੀਆਂ ਪਿਕਚਰਾਂ ਆ। ਸੋ ਮੀਡੀਆ ਉੱਥੇ ਦਾ ਪੂਰੀ ਤਰ੍ਹਾਂ ਬਦਨਾਮ ਕਰ ਰਿਹਾ। ਜਿਹੜਾ ਮੀਡੀਆ ਤੁਹਾਡੇ ਹੱਕ ਦੀ ਗੱਲ ਕਰਦਾ ਉਹਦੀ ਸਪੋਰਟ ਕਰਿਆ ਕਰੋ, ਜਿਹੜਾ ਬਦਨਾਮ ਕਰਦਾ ਉਹਨੂੰ ਐਕਸਪੋਜ਼ ਵੀ ਕਰਿਆ ਕਰੋ। ਜਿਹੜੇ ਕਿਤੇ ਇੱਥੇ ਕੋਈ ਆਉਂਦੇ ਆ ਤਾਂ ਉਹਨਾਂ ਨੂੰ ਪੁੱਛੋ ਵੀ ਕਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਇੱਕ ਬੀਬੀ ਜਿਹੜੀ ਟੰਡਨ ਨਾਮ ਦੀ ਬੀਬੀ ਆ, ਜਦੋਂ ਉਹ ਇੱਕ ਗੁਰੂ ਘਰ ਦੇ ਸਾਹਮਣੇ ਪਿਕਚਰ ਖਿੱਚ ਰਹੀ ਸੀ, ਉਹ ਟਾਈਮਜ਼ ਕਰਕੇ ਇੱਕ ਉੱਥੇ ਦਾ TV ਜਾਂ ਅਖਬਾਰ ਆ ਉਹਦੇ ਲਈ ਕੰਮ ਕਰਦੀ ਆ, ਅਤੇ ਜੀ ਉਹਨਾਂ ਫੋਟੋਆਂ ਖਿੱਚੀਆਂ ਵੀ ਉੱਥੇ ਜੀ ਸੰਤ ਜਰਨੈਲ ਸਿੰਘ ਦੀ, ਸਵੇਕ ਸਿੰਘ ਦੀ, ਭਾਈ ਥਾਰਾ ਸਿੰਘ, ਇਹਨਾਂ ਦੀਆਂ ਜਿਹੜੀਆਂ ਵੱਡੀਆਂ ਪਿਕਚਰਾਂ ਲੱਗੀਆਂ ਆ। ਅਤੇ ਉੱਥੋਂ ਫਿਰ ਇੱਕ ਸਿੰਘ ਨੇ ਉਹਨੂੰ ਕਨਫਰੰਟ ਕੀਤਾ ਵੀ ਤੈਨੂੰ ਆਹ ਪਿਕਚਰਾਂ ਤਾਂ ਦਿਸਦੀਆਂ ਆ, ਇਹ ਸਾਡਾ ਗੁਰੂ ਘਰ ਆ, ਤੁਹਾਡਾ ਕੀ ਵਿੱਚ ਲੈਣਾ ਦੇਣਾ ਵੀ ਅਸੀਂ ਤੁਹਾਨੂੰ ਪੁੱਛਿਆ ਕਦੇ ਵੀ ਮੰਦਿਰ 'ਤੇ ਜਾ ਕੇ ਤੁਸੀਂ ਕਿਹਦੀ ਫੋਟੋ ਲਾਉਂਦੇ ਆ। ਅਤੇ ਦੂਜੇ ਨੰਬਰ 'ਤੇ ਵੀ ਸਿੱਖਾਂ ਨੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਤੋਂ ਬਾਅਦ ਇੰਨੀ ਸੇਵਾ ਕੀਤੀ ਆ ਵੀ ਤੁਹਾਨੂੰ ਕਦੇ ਸ਼ਰਮ ਆਈ ਆ, ਉਹਦੇ ਬਾਰੇ ਵੀ ਲਿਖੋ ਹੈ ਨਾ ਵੀ ਸਿੱਖ ਇੰਨਾ ਵਧੀਆ ਕੰਮ ਕਰ ਰਿਹਾ। ਅਤੇ ਉਹ ਬੀਬੀ ਬੋਲੀ ਨਹੀਂ, ਅਤੇ ਉਹ ਬੀਬੀ ਨੇ ਸੇਮ ਪਿਕਚਰ ਖਿੱਚ ਕੇ ਮੈਂ ਦੇਖਦਾ ਸੀ ਅੱਜ ਇੰਡੀਆ ਦੇ ਮੀਡੀਆ 'ਚ ਉਹ ਦਿਖਾ ਰਿਹਾ ਵੀ ਕਿਸ ਤਰ੍ਹਾਂ ਜੀ ਉੱਥੇ ਅੱਤਵਾਦੀਆਂ ਦੀਆਂ ਫੋਟੋਆਂ ਲੱਗੀਆਂ ਗੁਰੂ ਘਰਾਂ 'ਤੇ। ਸੋ ਆਹ ਜਿਹੜਾ ਹਿੰਦੁਸਤਾਨ ਦਾ ਮੀਡੀਆ ਆ, ਜਦੋਂ ਵੀ ਤੁਹਾਨੂੰ ਕੋਈ ਇੱਦਾਂ ਦੇ ਜਿਹੜੇ ਦੁਸ਼ਟ ਦਿਸਦੇ ਹੁੰਦੇ ਆ ਨਾ, ਉਹਨਾਂ ਨੂੰ ਪੁੱਛਿਆ ਜ਼ਰੂਰ ਕਰੋ। ਜੇ ਕਿਤੇ ਬਾਹਰ ਵੀ ਆਉਂਦੇ ਆ ਅਤੇ ਆਪਣੇ ਨਿਆਣੇ ਪੜ੍ਹੇ ਲਿਖੇ ਬਹੁਤ ਆ, ਉਹਨਾਂ ਨੂੰ ਕਹੋ ਵੀ ਜਿੱਥੇ ਆਰਟੀਕਲ ਲਿਖਿਆ ਹੁੰਦਾ ਉਹਦੇ ਥੱਲੇ ਕਮੈਂਟ ਵੀ ਪਾਇਆ ਕਰਨ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਉਹ ਮੀਡੀਆ ਨੂੰ ਵੀ ਕਿੰਨਾ ਕੁ ਜ਼ਿਆਦਾ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਹੱਕ ਵਾਲੇ ਆ ਜਾਂ ਅਗੇਂਸਟ ਵਾਲੇ ਹੈਗੇ ਆ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਉਹ ਸਮਾਪਤ ਹੈ। ਮਿਲਾਂਗੇ ਆਪਣੇ ਜਿਹੜੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।